ਅੱਜ ਤੁਸੀਂ ਸੁਣ ਰਹੇ ਹੋ ਪੰਜਾਬੀ ਨਾਵਲ ਮਾਨਤਾ ਦੀ ਆਖਰੀ ਕਿਸ਼ਤ। ਪੇਂਡੂ ਰਹਿਤਲ ਨੂੰ ਸੁੱਚੇ ਮੋਤੀਆਂ ਵਾਂਗ ਇੱਕ ਲੜੀ, ਜਿਸ ਲੜੀ ਦਾ ਨਾਮ ਮਾਨਤਾ ਹੈ, ਉਸ ਵਿੱਚ ਪਰੋਵਣ ਵਾਲਿਆਂ ਦਾ ਨਾਂ ਹੈ ਜਨਾਬ ਸਲੀਮ ਰਜ਼ਾ ਠਾਕਰ। ਤੇ ਇਸ ਖੂਬਸੂਰਤ ਨਾਵਲ ਨੂੰ ਆਵਾਜ਼ ਦਿੱਤੀ ਸੀ ਅਜਮਲ ਸਿਕੰਦਰੀ ਨੇ। ਡਾਕਟਰਾਂ ਨੇ ਡੰਗਰਾਂ ਦਾ ਵਾੜਾ ਬਣਾਉਣ ਦਾ ਕੰਮ ਸ਼ੁਰੂ ਕਰ ਲਿਆ। ਉਹਨਾਂ ਬਹੁਤ ਪੈਸੇ ਖਰਚ ਕਰਨ ਦੇ ਬਜਾਏ ਪਾਣੀ ਦਾ ਬੰਦੋਬਸਤ ਕੀਤਾ। 10 ਮਰਲੇ ਥਾਂ ਨੂੰ ਵਲ ਕੇ ਇੱਕ ਡਾਰਾ ਬਣਾਇਆ ਤੇ ਉਸ ਵਿੱਚ ਖੁਰਲੀਆਂ ਬਣਾਈਆਂ। ਨਾਲ 2 ਕਮਰੇ, ਇੱਕ ਬੰਦਿਆਂ ਦੇ ਬਹਿਣ ਖਲੋਣ ਵਾਸਤੇ ਤੇ ਇੱਕ ਡੰਗਰਾਂ ਦੇ ਵੰਡੇ ਤੇ ਪੱਠੇ ਦੱਥੇ ਵਾਸਤੇ। ਜਿਕਣ ਬੰਦੇ ਕਾਰੋਬਾਰ ਕਰਨ ਵਾਸਤੇ ਉਸ ਦੀ ਸ਼ਾਨ ਤੇ ਬਹੁਤ ਖਰਚ ਕਰਦੇ ਨੇ ਤੇ ਅੱਗੋਂ ਚਲਾਉਣ ਵਾਸਤੇ ਬੋਝਾ ਖਾਲੀ ਕਰ ਲੈਂਦੇ ਨੇ। ਡਾਕਟਰਾਂ ਬਿਲਕੁਲ ਇੰਜ ਨਹੀਂ ਕੀਤਾ। ਡਾਕਟਰਾਂ ਆਖਿਆ ਉਹ ਸਾਰੀਆਂ ਟੀਪਾਂ ਪਾਲਿਸ਼ਾਂ ਬਾਅਦ ਦਾ ਕੰਮ ਹੈ, ਜਦੋਂ ਕੰਮ ਰਿੜ ਪੈਦਾ ਤੇ ਫੇਰ ਵੇਖਿਆ ਜਾਏਗਾ। ਟੀਪਾਂ ਪਾਲਿਸ਼ਾਂ ਨੂੰ ਕਿੰਜ ਕਰਨਾ ਹੈ, ਕਰਨਾ ਵੀ ਹੈ ਜਾਂ ਨਹੀਂ ਕਰਨਾ। ਡਾਕਟਰਾਂ ਦੇ ਵਾੜੇ ਨੂੰ ਵੇਖ ਕੇ ਬਹੁਤ ਸਾਰੇ ਬੰਦੇ ਕਹਿੰਦੇ ਸਨ ਕਿ ਅਸੀਂ ਤੇ ਬਹੁਤ ਚਿਰ ਦੇ ਇਹ ਕਾਰੋਬਾਰ ਕਰਨਾ ਚਾਹੁੰਦੇ ਸਾਂ, ਪਰ ਪੈਸਿਆਂ ਦੀ ਕਮਤੀ ਕਾਰਨ ਹੱਥ ਨਹੀਂ ਪਾ ਰਹੇ ਸਾਂ। ਸਾਨੂੰ ਤੇ ਪਤਾ ਨਹੀਂ ਸੀ ਕਿ ਕੰਮ ਇੰਜ ਵੀ ਹੁੰਦਾ ਹੈ। ਆਪਣੀ ਆਪਣੀ ਸੋਚ, ਭਾਵਨ ਤੇ ਅਣਭਾਵਨ ਮੁਤਾਬਕ ਲੋਕ ਗੱਲਾਂ ਪੈ ਕਰਦੇ ਸਨ। ਕਈ ਕਹਿੰਦੇ ਸਨ ਕੰਮ ਬਹੁਤ ਚੱਲੇਦਾ ਤੇ ਕਈ ਕਹਿੰਦੇ ਸੀ ਡਾਕਟਰਾਂ ਦਾ ਬੇੜਾ ਡੁੱਬ ਜਾਣਾ ਹੈ। ਡਾਕਟਰਾਂ ਦੱਸਿਆ ਕਿ ਤੁਸੀਂ ਬਹੁਤ ਅਮੀਰਾਂ ਲੋਕਾਂ ਦੇ ਕੰਮ ਵੇਖਦੇ ਹੋ ਤੇ ਫੇਰ ਆਪਣੀ ਸਲਾਹ ਢਾ ਦਿੰਦੇ ਹੋ, ਫੇਰ ਪੈਸੇ ਨਾ ਹੋਣ ਦਾ ਰੋਣਾ ਰੋਂਦੇ ਰਹਿੰਦੇ ਹੋ। ਅਸਾਂ ਕਿਸੇ ਦਾ ਵੇਖਿਆ ਨਹੀਂ, ਆਪਣਾ ਦਿਮਾਗ ਵਰਤਿਆ ਹੈ ਤੇ ਆਪਣੇ ਵੱਡਿਆਂ ਦੇ ਬਣਾਏ ਹੋ ਡੰਗਰਾਂ ਦੇ ਢਾਰਿਆਂ ਨੂੰ ਸਾਹਮਣੇ ਰੱਖਦਿਆਂ ਹੋਇਆਂ ਆਪਣੇ ਵਾੜੇ ਨੂੰ ਬਣਾਉਣ ਦਾ ਸੋਚਿਆ ਹੈ। ਇਸ ਸਾਰੇ ਕੰਮ ਦੀ ਤਰਤੀਬ ਤੇ ਡਾਕਟਰਾਂ ਦੀ ਸੀ ਤੇ ਉਸ ਤਰਤੀਬ ਨੂੰ ਡਾਕਟਰਾਂ ਨੇ ਮਾਨਤੇ ਦੇ ਹੱਥੋਂ ਵਰਤਿਆ। ਮਾਨਤੇ ਨੇ ਕੰਮ ਤੇ ਮਾਲਕਾਂ ਤਰ੍ਹਾਂ ਮੰਜਾ ਡਾਉਣ ਦੇ ਬਜਾਏ ਆਪੂ ਵੀ ਨਾਲ ਉਂਝੀ ਦੌੜ ਭੱਜ ਨਾਲ ਕੰਮ ਕੀਤਾ, ਜਿੰਜ ਕਦੀ ਮਿਸਤਰੀਆਂ ਨਾਲ ਜਿੰਨਾ ਤਰ੍ਹਾਂ ਕੰਮ ਕਰਦਾ ਸੀ। 2 ਮਹੀਨਿਆਂ ਦੇ ਵਿੱਚ ਹੀ ਜੰਗਲ ਵਿੱਚ ਮੰਗਲ ਬਣ ਖਲੋਤਾ। ਕਿਉਂ ਨਾ ਬਣਦਾ? 2 ਡਾਕਟਰਾਂ ਦਾ ਦਿਮਾਗ ਤੇ ਮਾਨਤੇ ਤਰ੍ਹਾਂ ਦਾ ਇੱਕ ਮਿਹਨਤੀ ਤੇ ਹੱਡ ਭੰਨ ਕੰਮ ਕਰਨ ਵਾਲਾ ਬੰਦਾ ਵਰਤਣ ਹੋ ਰਿਹਾ ਸੀ। ਡਾਕਟਰਾਂ 20 ਗਾਵਾਂ ਉੱਥੇ ਲਿਆ ਬਣੀਆਂ। ਮਾਨਤਾ ਦਿਹਾੜ ਤੇ ਸਾਰੀ ਵਾੜੇ ਵਿੱਚ ਗੁਜ਼ਾਰਦਾ ਸੀ ਤੇ ਰਾਤ ਨੂੰ ਵੀ ਇੱਕ ਅੱਧਾ ਫੇਰਾ ਵਾੜੇ ਵੱਲ ਪਾ ਲੈਂਦਾ ਸੀ। ਘਰਾਂ ਦੇ ਨੇੜੇ ਕੰਮਾਂ ਦਾ ਇਹੀ ਫਾਇਦਾ ਹੁੰਦਾ ਹੈ। ਇੱਕ ਤੇ ਨਿਗਰਾਨੀ ਸੌਖੀ ਹੁੰਦੀ ਏ, ਕਾਮੇ ਆਰ ਨਾਲ ਕੰਮ ਕਰਦੇ ਨੇ, ਤੇ ਦੂਜਾ ਬੰਦੇ ਨੂੰ ਤਸੱਲੀ ਰਹਿੰਦੀ ਏ। ਜਦ ਕਦੇ ਕੋਈ ਡੰਗਰ ਬਿਮਾਰ ਹੋਵੇ ਆਈ, ਮਾਨਤਾ ਫਿਰ ਰਾਤ ਵੀ ਵਾੜੇ ਵਿੱਚ ਹੀ ਗੁਜ਼ਾਰ ਲੈਂਦਾ ਸੀ। ਮਾਨਤਾ ਕਹਿੰਦਾ ਸੀ ਜ਼ਾਤੀ ਕਾਰੋਬਾਰਾਂ ਵਿੱਚ ਇਹ ਇੱਕ ਮਸਲਾ ਹੁੰਦਾ ਹੈ ਕਿ ਤੁਸੀਂ ਕਿਸੇ ਕੰਮ ਨੂੰ ਰਾਹ ਵਿੱਚ ਨਹੀਂ ਛੱਡ ਸਕਦੇ। ਰੋਜ਼ ਦੇ ਕੰਮ ਨੂੰ ਰੋਜ਼ ਬੰਨੇ ਲਾਉਣ ਨਾਲ ਹੀ ਕੰਮ ਤਰੱਕੀ ਕਰਦੇ ਨੇ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੋਟਰ ਸੜ ਗਈ ਏ ਤੇ ਹੁਣ ਰਾਤ ਹੋ ਗਈ ਏ, ਇਸ ਨੂੰ ਕੱਲ ਵੱਲ ਕਰਵਾ ਲਾਂਗੇ। ਦਿਨ ਹੋਵੇ ਜਾਂ ਰਾਤ ਹੋਵੇ, ਮੋਟਰ ਨੂੰ ਵੱਲ ਕਰਵਾ ਕੇ ਹੀ ਸੌਣਾ ਹੁੰਦਾ ਹੈ। ਕਿਉਂ ਜੇ ਮਿਹਨਤ ਬਹੁਤੀ ਕੀਤੀ ਜਾਂਦੀ ਏ, ਖਬਰੇ ਇਹੀ ਵਜ੍ਹਾ ਹੋਵੇ ਕਿ ਜ਼ਾਤੀ ਕਾਰੋਬਾਰ ਵਾਲੇ ਖੁਸ਼ਹਾਲ ਵੀ ਹੁੰਦੇ ਨੇ। ਉਹੀ ਤੇ ਬੱਕਰੀਆਂ ਪਾਲਣਾ ਵੀ ਇੱਕ ਕਾਰੋਬਾਰ ਹੈ ਜਿਸ ਨੂੰ ਮਾਨਤਾ ਪਿਛਲੇ ਕਈ ਸਾਲ ਤੋਂ ਕਰ ਰਿਹਾ ਸੀ। ਬੱਕਰੀਆਂ ਵਾਲਾ ਕੰਮ ਘਰ ਵਿੱਚ ਹੋਣ ਕਾਰਨ ਮਾਨਤੇ ਦੀ ਜਨਾਨੀ ਵੀ ਉਸ ਦਾ ਹੱਥ ਵੰਡਾ ਲੈਂਦੀ ਸੀ। ਇਹ ਗਾਵਾਂ ਵਾਲਾ ਕੰਮ ਤੇ ਮਾਨਤੇ ਵਾਸਤੇ ਬੱਕਰੀਆਂ ਦੀ ਨਿਸਬਤ ਬੜੀ ਰੋਜ਼ ਬਣ ਗਈ। ਬੱਕਰੀਆਂ ਵਾਸਤੇ ਪੱਠੇ ਨਹੀਂ ਸਨ ਕਰਨੇ ਆਉਂਦੇ ਤੇ ਗਾਵਾਂ ਵਾਸਤੇ 2 ਰੇੜੇ ਪੱਠਿਆਂ ਦੇ ਰੋਜ਼ ਚਾਹੀਦੇ ਹੁੰਦੇ ਸਨ। ਮਾਨਤਾ ਕਿਹੜਾ ਰੁੱਝਾਂ ਤੋਂ ਘਬਰਾਉਣ ਵਾਲਾ ਬੰਦਾ ਸੀ। ਡੰਗਰਾਂ ਦੀ ਨਿਗਰਾਨੀ, ਪੱਠਿਆਂ ਤੇ ਪਾਣੀ ਵਾਲੀਆਂ ਖੁਰਲੀਆਂ ਦੀ ਰੋਜ਼ਾਨਾ ਸਫਾਈ ਤੋਂ ਲੈ ਕੇ ਉਹਨਾਂ ਦੀ ਗਿੱਲ ਸੁੱਕ ਦਾ ਧਿਆਨ ਰੱਖਣਾ, ਡੰਗਰਾਂ ਦੀ ਚੁਸਤੀ ਚਲਾਕੀ ਨੂੰ ਚੈੱਕ ਕਰਨਾ, ਪੱਠੇ ਦੀ ਸਫਾਈ ਤੇ ਖਵਾਉਣ ਨੂੰ ਵੇਲੇ ਸਿਰ ਮੁਕੰਮਲ ਕਰਨਾ, ਵੰਡੇ ਦੀਆਂ ਮਿਕਦਾਰਾਂ ਦਾ ਧਿਆਨ ਰੱਖਣਾ, ਡੰਗਰਾਂ ਦੇ ਪੈਰਾਂ ਥੱਲਿਓਂ ਸਫਾਈ ਵੇਲੇ ਸਿਰ ਕਰਨੀ, ਬਿਮਾਰ ਜਾਨਵਰ ਬਾਰੇ ਡਾਕਟਰ ਬਾਲੇ ਨਾਲ ਰਾਬਤਾ ਕਰਨਾ, ਡਾਕਟਰ ਬਾਲੇ ਦੀ ਦੱਸੀ ਦਵਾਈ ਸ਼ਹਿਰੋਂ ਲਿਆ ਕੇ ਜਾਨਵਰਾਂ ਨੂੰ ਦੇਣੀ, ਡੰਗਰਾਂ ਦੇ ਖਾਵਣ ਵਾਸਤੇ ਪੱਠੇ ਬੀਜਣੇ, ਪਾਣੀ ਲਵਾਉਣਾ। ਮਾਨਤੇ ਨੇ ਡੰਗਰਾਂ ਦੇ ਵਾੜੇ ਦੇ ਅੰਦਰ ਕਿੱਕਰ, ਧਰੇਕ, ਸ਼ਰੀਂ, ਟਾਹਲੀ, ਤੂਤ ਤੇ ਫਲਾਂ ਵਾਲੇ ਬੂਟੇ ਰਲਾ ਕੇ ਕੋਈ 400 ਬੂਟਾ ਵੀ ਵਾੜੇ ਦੀਆਂ ਹੱਦਾਂ ਤੇ ਲਾ ਦਿੱਤੇ। ਡਾਕਟਰਾਂ ਬੂਟੇ ਲਾਉਣ ਤੇ ਮਾਨਤੇ ਨੂੰ ਆਖਿਆ, ਸਾਡੇ ਕੋਲ ਇੰਜ ਦੇ ਫਾਲਤੂ ਪੈਸੇ ਖਰਚਣ ਦੀ ਜੇਬ ਇਜਾਜ਼ਤ ਨਹੀਂ ਦਿੰਦੀ। ਮਾਨਤੇ ਆਖਿਆ, ਇਹ ਫਾਲਤੂ ਨਹੀਂ, ਸਾਡੇ ਇਲਾਕੇ ਦਾ ਮੌਸਮ ਇੰਜ ਦਾ ਹੈ ਕਿ ਡੰਗਰਾਂ ਨੂੰ ਧੁੱਪ ਗਰਮੀ ਤੋਂ ਬਚਾਉਣ ਵਾਸਤੇ ਬੂਟਿਆਂ ਦਾ ਹੋਣਾ ਬਹੁਤ ਫਾਇਦਾਮੰਦ ਹੈ। ਦੂਜਾ, ਇਹ ਰੁੱਖ ਸਾਡੇ ਵਾੜੇ ਨੂੰ ਸੋਹਣਾ ਵੀ ਬਣਾਉਣਦੇ। ਇਹ ਸਾਰੇ ਕੰਮ ਮਾਨਤੇ ਨੇ ਆਪਣੀ ਨਿਗਰਾਨੀ ਵਿੱਚ ਕਰਵਾਉਣੇ ਹੁੰਦੇ ਸਨ। ਮਾਨਤੇ ਨੂੰ ਆਪਣੇ ਹੱਥੀਂ ਕੰਮ ਕਰਨ ਤੇ ਕੋਈ ਇਤਰਾਜ਼ ਨਹੀਂ ਸੀ।
ਜਦੋਂ ਵੀ ਸੌੜ ਬੀੜ ਬਣੇ ਆਈ ਉਹ ਹਰ ਵੇਲੇ ਲੰਗੋਟਾ ਕਰਕੇ ਕੰਮ ਵਾਸਤੇ ਤਿਆਰ ਹੁੰਦਾ ਸੀ। ਮਾਨਤਾ ਜਦੋਂ ਫੌਜ ਵਿੱਚ ਸੀ ਤੇ ਉਸ ਆਪਣੇ ਅਫਸਰਾਂ ਨੂੰ ਆਪਣੇ ਮਾਤਹਿਤਾਂ ਕੋਲੋਂ ਕੰਮ ਲੈਂਦਿਆਂ ਵੇਖਿਆ ਹੋਇਆ ਸੀ। ਮਾਨਤੇ ਨੂੰ ਆਪਣੇ ਉਸ ਮੇਜਰ ਦਾ ਕੰਮ ਲੈਣ ਦਾ ਤਰੀਕਾ ਬਹੁਤ ਪਸੰਦ ਸੀ। ਜਿਸ ਸ਼ਹਿਰ ਦੇ ਅੰਦਰ ਵਾਲੀ ਛਾਵਣੀ ਵਿੱਚ ਆਪਣੇ ਤਬਾਦਲੇ ਮਗਰੋਂ ਮਾਨਤੇ ਦਾ ਵੀ ਤਬਾਦਲਾ ਕਰਵਾ ਲਿਆ ਸੀ। ਮਾਨਤਾ ਆਪਣੇ ਵਾੜੇ ਵਿੱਚ ਕਾਮਿਆਂ ਕੋਲੋਂ ਕੰਮ ਲੈਣ ਵਾਸਤੇ ਉਸੇ ਮੇਜਰ ਅਫਸਰ ਦੇ ਤਰੀਕੇ ਨੂੰ ਵਰਤਦਾ ਸੀ। ਬਹੁਤੀ ਵਾਰੀ ਕੰਮ ਪਿਆਰ ਨਾਲ ਹੀ ਲੈਂਦਾ ਸੀ, ਪਰ ਕਦੇ ਕਦੇ ਔਖਾ ਵੀ ਹੋ ਲੈਂਦਾ ਸੀ। ਪਰ ਜਾਂ ਹੀ ਔਖਤ ਵਾਲਾ ਕੰਮ ਮੁੱਕ ਜਾਂਦਾ ਸੀ। ਔਖਿਆਂ ਹੋਵਣ ਨਾਲ ਜੰਮਣ ਵਾਲੀ ਤਲਖੀ ਨੂੰ ਮੁਕਾਉਣ ਵਾਸਤੇ ਮਾਨਤਾ ਕਾਮਿਆਂ ਨੂੰ ਆਪਣੇ ਨਾਲ ਬਹਾ ਕੇ ਚਾਹ ਪਾਣੀ ਪਿਆਲਦਾ ਸੀ ਤੇ ਨਾਲ ਆਪਣੀ ਫੌਜੀ ਨੌਕਰੀ ਦੇ ਕਿੱਸੇ ਸੁਣਾਉਂਦਾ ਸੀ। ਮਾਨਤੇ ਦੀ ਮਿਹਨਤ ਨੂੰ ਫਲ ਲੱਗਦਿਆਂ ਚਿਰ ਨਾ ਲੱਗਾ ਤੇ ਡੰਗਰਾਂ ਵਾਸਤੇ ਬਣਾਇਆ ਹੋਇਆ ਢਾਰਾ ਨਿੱਕਾ ਲੱਗਣ ਲੱਗ ਪਿਆ। ਡਾਕਟਰਾਂ ਨੂੰ ਆਪਣੇ ਕਾਰੋਬਾਰ ਵਿੱਚ ਇਤਨੀ ਤਿੱਖੀ ਤਰੱਕੀ ਦੀ ਉਮੀਦ ਨਹੀਂ ਸੀ। ਉਹ ਉਸ ਸਾਰੀ ਬਰਕਤ ਦਾ ਜ਼ਿੰਮੇਦਾਰ ਮਾਨਤੇ ਨੂੰ ਹੀ ਮੰਨਦੇ ਸਨ। ਫਾਰਮ ਬਣਾਉਣ ਦੇ 5 ਸਾਲਾਂ ਮਗਰੋਂ ਡਾਕਟਰ 18 ਤੋਂ 22 ਦੇ ਕਰੀਬ ਡੰਗਰ ਸਾਲ ਦੇ ਵੇਚ ਦਿੰਦੇ ਸਨ। ਸਾਲ ਵਿੱਚ ਵਿਕਣ ਵਾਲੇ ਡੰਗਰ ਵਾੜੇ ਦੇ ਸਾਰੇ ਸਾਲ ਦੇ ਖਰਚੇ ਪੂਰੇ ਕਰਦੇ ਸਨ। ਮਾਨਤੇ ਦੀ ਇੱਕ ਗਾਂ ਵਿੱਚ ਬੜੀ ਬਰਕਤ ਪਈ। ਵਾੜਾ ਚਾਲੂ ਕਰਨ ਦੇ 4 ਮਹੀਨੇ ਮਗਰੋਂ ਹੀ ਮਾਨਤੇ ਦੀ ਗਾਂ ਸੂ ਪਈ ਤੇ ਉਸ ਨੇ ਵੱਛੀ ਦਿੱਤੀ। ਮਾਨਤੇ ਪੂਰੇ 8 ਦਿਨ ਆਪਣੇ ਵਿਹੜੇ ਮੁਹੱਲੇ ਤੇ ਲੱਗ ਲਾ ਵਿੱਚ ਹੋਬੜੂ ਵੰਡਿਆ। 8ਵੇਂ ਦਿਹਾੜੇ ਦਾ ਸਾਰਾ ਦੁੱਧ ਮਾਨਤੇ ਨੇ ਆਪਣੀ ਮੰਨਤਾ ਪੂਰੀ ਕਰਨ ਵਾਸਤੇ ਡੋਲੇ ਵਿੱਚ ਪਾ ਲਿਆ ਤੇ ਇੱਕ ਢੇਰੀ ਤੇ ਮੰਨਤ ਪੂਰੀ ਕਰਨ ਵਾਸਤੇ ਡੋਲੇ ਸਮੇਤ ਚੜਾਵਾ ਚੜ੍ਹਨ ਟੁਰ ਗਿਆ। ਮਾਨਤੇ ਨੇ ਆਪਣੇ ਦਿਲ ਵਿੱਚ ਇੱਕ ਮੰਨਤ ਮੰਨੀ ਹੋਈ ਸੀ, ਉਹ ਇਹ ਕਿ ਵਾੜਿਓਂ ਦੁੱਧ ਲੈ ਕੇ ਆਉਂਦਿਆਂ ਰਾਹ ਵਿੱਚ ਮਿਲਣ ਵਾਲੀ ਕੋਈ ਵੀ ਬੀਬੀ ਦੁੱਧ ਦਾ ਸਵਾਲ ਕਰੇ ਆਈ ਤੇ ਮਾਨਤਾ ਉਸ ਦੀ ਲੋੜ ਬਿਨਾਂ ਪੈਸਿਆਂ ਤੋਂ ਹੀ ਪੂਰੀ ਕਰ ਦਿੰਦਾ ਸੀ। ਇਸ ਤੋਂ ਵੱਖਰਾ ਮਾਨਤਾ ਹਰ ਜੁਮਰਾਤ ਨੂੰ ਇੱਕ ਵੇਲੇ ਦਾ ਦੁੱਧ ਆਪਣੇ ਮਹੱਲੇ ਦੇ ਬੇਆਸਰਿਆਂ ਵਿੱਚ ਵੰਡ ਦਿੰਦਾ ਹੁੰਦਾ ਸੀ। ਪਹਿਲੇ ਉਸ ਦੀ ਸਵਾਣੀ ਜੁਮਰਾਤ ਦਾ ਦੁੱਧ ਵੰਡਣ ਤੇ ਰਿੰਜਗੀ ਕਰਦੀ ਸੀ ਤੇ ਮਾਨਤੇ ਉਸ ਨੂੰ ਕਹਿਣਾ, ਉਹ ਭਲੀਏ ਲੋਕੇ, ਜਦੋਂ ਗਾਂ ਨਹੀਂ ਸੀ ਤੇ ਤਦੋਂ ਵੀ ਗੁਜ਼ਾਰਾ ਕਰਦੇ ਸਾਂ, ਹੁਣ 7 ਵਿੱਚੋਂ ਇੱਕ ਡੰਗ ਨਾ ਹੋਇਆ ਤੇ ਕੋਈ ਫਰਕ ਨਹੀਂ ਪੈਣ ਲੱਗਾ। ਫਿਰ ਮਾਨਤਾ ਇਹ ਵੀ ਕਹਿੰਦਾ ਹੁੰਦਾ ਸੀ, ਜਿਨ੍ਹਾਂ ਕੋਲ ਲਹਿਰਾ ਨਹੀਂ ਉਹਨਾਂ ਦਾ ਦਿਲ ਵੀ ਕਰਦਾ ਹੈ ਕਿ ਉਹਨਾਂ ਦੇ ਬਾਲ ਦੁੱਧ ਦੀ ਬਣੀ ਖੀਰ ਖਾਵਣ, ਤੇ ਜੇ ਸਾਡੇ ਇੱਕ ਵੇਲੇ ਦੇ ਦੁੱਧ ਨਾਲ 4-5 ਘਰਾਂ ਦੇ ਬਾਲ ਖੀਰ ਖਾਵਣ ਦਾ ਚਾਅ ਪੂਰਾ ਕਰ ਲੈਂਦੇ ਨੇ ਤੇ ਫਿਰ ਸਾਡੇ ਵਾਸਤੇ ਇਸ ਨਾਲੋਂ ਵੱਡੀ ਖੁਸ਼ੀ ਦੀ ਗੱਲ ਹੋਰ ਕਿਹੜੀ ਏ। ਮਾਨਤੇ ਦੀ ਚੰਗੀ ਸੋਚ ਜਾਂ ਮਿਹਨਤ ਪਤਾ ਨਹੀਂ ਕਿਸ ਗੱਲੇ ਉਸ ਦੀ ਇੱਕ ਗਾਂ ਵਿੱਚ ਬਹੁਤ ਬਰਕਤ ਪਈ। 3-4 ਸਾਲਾਂ ਵਿੱਚ ਹੀ ਮਾਨਤੇ ਦੀਆਂ ਇੱਕ ਗਾਂ ਤੋਂ 4 ਗਾਵਾਂ ਹੋ ਗਈਆਂ। ਇਸ ਗੱਲ ਨੂੰ ਸਾਰੇ ਪਿੰਡ ਵਾਲੇ ਚੰਗੀ ਤਰ੍ਹਾਂ ਜਾਣਦੇ ਸਨ ਕਿ ਮਾਨਤਾ ਦੁੱਧ ਵਿੱਚ ਮਿਲਾਵਟ ਤੋਂ ਡਾਢੀ ਅਣਭਾਉਂਦ ਕਰਦਾ ਹੈ। ਡੰਗਰਦਾਰੀ ਸ਼ੁਰੂ ਕਰਨ ਦੇ ਨਾਲ ਹੀ ਕੁਝ ਬੰਦੇ ਬਖੇੜੇ ਨਾਲ ਤੇ ਕੋਈ ਸੱਚੀ ਮੁੱਚੀ ਮਾਨਤੇ ਦੇ ਸਾਹਮਣੇ ਤੇ ਉਹਲੇ ਕਹਿੰਦੇ ਹੁੰਦੇ ਸੀ, ਮਾਨਤੇ ਦੀ ਡੈਰੀ ਚਾਲੀ ਪੈਣੀ ਹੈ ਤੇ ਦੁੱਧ ਖਾਲਸ ਲੱਭੇਦਾ। ਕਹਿੰਦੇ ਨੇ ਲੋਕ ਵੀ ਅੱਧੇ ਔਲੀਆ ਹੁੰਦੇ ਨੇ। ਮਾਨਤਾ 12 ਮਹੀਨੇ ਰੋਜ਼ਾਨਾ 20 ਤੋਂ 25 ਕਿਲੋ ਦੁੱਧ ਵੇਚਦਾ ਸੀ। ਖਰਾ ਦੁੱਧ ਮਸ਼ਹੂਰ ਹੋਣ ਕਾਰਨ ਮਾਨਤੇ ਦਾ ਦੁੱਧ ਚੁਆਈ ਦੀ ਥਾਂ ਹੀ ਮੁੱਕ ਜਾਂਦਾ ਸੀ ਤੇ ਡਾਕਟਰਾਂ ਦੀਆਂ ਗਾਵਾਂ ਦਾ ਦੁੱਧ ਹਰ 3 ਦਿਨ ਮਗਰੋਂ ਫੈਕਟਰੀ ਜਾਂਦਾ ਸੀ। ਮਾਨਤੇ ਦੇ ਘਰ ਆ ਕੇ ਦਿਨ ਪੁਰਾਣੇ ਆ ਗਏ ਨੇ ਤੇ ਦੁੱਧ ਦੀ ਲੱਭ ਚਾਹੀਦੀ ਏ ਆਖਣ ਵਾਲੀਆਂ ਵੀ ਆਉਂਦੀਆਂ ਜਾਂਦੀਆਂ ਰਹਿੰਦੀਆਂ ਸਨ ਤੇ ਮੁਹੱਲੇ ਦੀਆਂ ਲੱਸੀ ਲੈਣ ਵਾਲੀਆਂ ਤੇ ਮਾਨਤੇ ਨੂੰ ਤੇ ਉਸ ਦੀ ਜਨਾਨੀ ਨੂੰ ਵੇਖ ਕੇ ਉਂਝ ਹੀ ਹੱਸਣ ਲੱਗ ਪੈਂਦੀਆਂ ਸਨ। ਮਾਨਤਾ ਵਾੜਿਆਂ ਦੁੱਧ ਲੈ ਕੇ ਆਉਂਦਿਆਂ ਮਿਲਣ ਵਾਲਿਆਂ ਨੂੰ ਦੁੱਧ ਦੀ ਸੁਲਾ ਉਂਝ ਹੀ ਮਾਰਦਾ ਸੀ, ਜਿੱਕਣ ਫੌਜ ਵਿੱਚੋਂ ਛੁੱਟੀ ਆਉਂਦਿਆਂ ਰਾਹ ਵਿੱਚ ਮਿਲਣ ਵਾਲਿਆਂ ਨੂੰ ਮਾਲਟਿਆਂ ਦੀ ਸੁਲਾ ਮਾਰਦਾ ਸੀ। ਡਾਕਟਰਾਂ ਕੰਮ ਸ਼ੁਰੂ ਕਰਨ ਦੇ 3 ਸਾਲ ਮਗਰੋਂ ਮਾਨਤੇ ਦੇ ਘਰ ਸ਼ਾਮ ਨੂੰ ਬਹਿ ਕੇ ਆਪਣੇ ਖਰਚਿਆਂ ਦਾ ਹਿਸਾਬ ਕੀਤਾ ਤੇ ਉਹਨਾਂ ਵੇਖਿਆ ਕਿ ਮਾਨਤੇ ਪੋਥੀ ਵਿੱਚ ਆਪਣੀ ਤਨਖਾਹ ਨਹੀਂ ਲਿਖੀ ਹੋਈ ਸੀ। ਡਾਕਟਰਾਂ ਤਨਖਾਹ ਦਾ ਪੁੱਛਿਆ ਤੇ ਮਾਨਤੇ ਆਖਿਆ, ਮੇਰਾ ਦਿਲ ਤੁਹਾਡੇ ਕੋਲੋਂ ਤਨਖਾਹ ਕਬੂਲ ਨਹੀਂ ਕਰਦਾ, ਇਸ ਵਾਸਤੇ ਖਰਚਿਆਂ ਵਿੱਚ ਮੈਂ ਤਨਖਾਹ ਨਹੀਂ ਲਿਖੀ। ਡਾਕਟਰਾਂ ਨੇ ਆਖਿਆ, ਤੇਰੀ ਮਾਲੀ ਹਾਲਤ ਚੰਗੀ ਨਹੀਂ, ਇਸ ਵਾਸਤੇ ਤੂੰ ਆਪਣੀ ਤਨਖਾਹ ਵਸੂਲ ਕਰਕੇ ਖਰਚਿਆਂ ਵਾਲੇ ਰਜਿਸਟਰ ਤੇ ਦਰਜ ਕਰਵਾ ਦੇ। ਮਾਨਤੇ ਦੱਸਿਆ, ਨਹੀਂ, ਮਜ਼ਦੂਰੀ ਤੇ ਬੱਕਰੀਆਂ ਚਾਰਨ ਨਾਲੋਂ ਮੇਰੀ ਮਾਲੀ ਹਾਲਤ ਚੋਖੀ ਚੰਗੀ ਹੋਈ ਏ। ਮਾਨਤੇ ਦੇ ਇਨਕਾਰੀ ਹੋਣ ਤੇ ਡਾਕਟਰਾਂ ਮਾਨਤੇ ਦੀ ਜਨਾਨੀ ਨਾਲ ਮਾਨਤੇ ਦੀ ਤਨਖਾਹ ਦੀ ਗੱਲ ਕੀਤੀ, ਜਿਹੜੀ ਕਿ ਸਾਰੀ ਗੱਲ ਨੂੰ ਵਿਹੜੇ ਫਿਰਦੀ ਟੁਰਦੀ ਸੁਣ ਰਹੀ ਸੀ। ਮਾਨਤੇ ਦੀ ਸਵਾਣੀ ਬੋਲੀ, ਜੋ ਫੈਸਲਾ ਕੀਤਾ ਸੂ ਠੀਕ ਕੀਤਾ ਸੂ, ਜੇ ਤੁਹਾਡੀ ਜ਼ਿੱਦ ਏ ਤੇ ਫਿਰ ਜਦੋਂ ਤੁਹਾਡਾ ਕੰਮ ਚੰਗਾ ਚੱਲੇਦਾ ਫਿਰ ਤਨਖਾਹ ਲੈ ਲਵਾਂ ਕਰਾਂਦੇ।
ਉਂਝ ਵੀ ਪੈਨਸ਼ਨ ਨਾਲ ਸਾਡਾ ਗੁਜ਼ਾਰਾ ਸੋਹਣਾ ਪਿਆ ਹੁੰਦਾ ਏ ਤੇ ਤੁਹਾਡੇ ਕੰਮ ਨਾਲ ਸਾਡਾ ਕੰਮ ਵੀ ਬਹੁਤ ਚੰਗਾ ਹੋ ਗਿਆ ਹੈ। ਹੁਣ ਮਾਨਤੇ ਦਾ ਘਰ ਚੰਗਾ ਸੋਹਣਾ ਹੋ ਗਿਆ ਸੀ। ਵਿਹੜੇ ਚਿਪਸ ਦਾ ਫਰਸ਼ ਪਾਇਆ ਹੋਇਆ ਸੀ। ਮਾਨਤੇ ਦੀ ਜਨਾਨੀ ਨੇ ਕੱਪੜੇ ਧੋ ਕੇ ਰੁੱਖਾਂ ਤੇ ਪਾਵਣ ਦੀ ਬਜਾਏ ਵਿਹੜੇ ਸਟੈਂਡ ਲਵਾ ਲਏ ਸੀ। ਬੈਠਕ ਜਿਸ ਨੂੰ ਜ਼ਖਮੀ ਹੋਣ ਮਗਰੋਂ ਪਹਿਲੀ ਵਾਰੀ ਅੱਬੇ ਦੇ ਮਰਨੇ ਤੇ ਫੌਜੀਆਂ ਨਾਲ ਘਰ ਆਇਆ ਸੀ ਤੇ ਬਣਾਉਣ ਦਾ ਸੋਚਿਆ ਸੀ, ਉਸ ਵਿੱਚ ਸੋਹਣਾ ਸੋਫਾ ਤੇ ਟੇਬਲ ਰੱਖਿਆ ਸੀ। ਬੈਠਕ ਵਿੱਚ ਬਹਿੰਦਾ ਘੱਟ ਹੀ ਸੀ। ਚੋਖਾ ਚਿਰ ਡੰਗਰਾਂ ਦੇ ਵਾੜੇ ਗੁਜ਼ਾਰਦਾ ਸੀ। ਜੇ ਕੋਈ ਇਹ ਆਖੇ ਸਾਰਾ ਦਿਨ ਵਾੜੇ ਗੁਜ਼ਾਰ ਦੇਣਾ ਹੈ, ਘਰ ਵੀ ਬਹਿ ਜਾਇਆ ਕਰ, ਮਾਨਤੇ ਦਾ ਹਮੇਸ਼ਾ ਇਹ ਹੀ ਜਵਾਬ ਹੁੰਦਾ ਸੀ, ਇਹ ਸਾਰੀਆਂ ਬਰਕਤਾਂ ਵਾੜੇ ਬਹਿਣ ਨਾਲ ਹੀ ਪਈਆਂ ਨੇ। ਮਾਨਤਾ ਹੁਣ ਉਂਝ ਦਾ ਗੱਭਰੂ ਨਹੀਂ ਰਿਹਾ ਸੀ। ਜਿੱਕਣ ਦਾ ਫੌਜੀਆਂ ਨੇ ਕਿਤਾਰ ਵਿੱਚੋਂ ਵੱਖਰਾ ਬੁਲਾ ਕੇ ਤੇ ਆਖਿਆ ਸੀ, ਤੂੰ ਭਰਤੀ ਹੋ ਗਿਆ ਏ, ਦਿਲ ਲਈ ਤੇ ਇੱਥੇ ਬਹਿ ਜਾ, ਦਿਲ ਲਈ ਤੇ ਘਰ ਟੁਰ ਜਾ ਤੇ ਅਗਲੇ ਸਵਾਰ ਸੈਂਟਰ ਰਿਪੋਰਟ ਕਰਨੀ ਆ। ਹੁਣ ਥੋੜਾ ਥੋੜਾ ਲੱਕ ਵਿੱਚ ਲਿਫਾ ਵੀ ਆ ਗਿਆ ਸੂ। ਮਾਨਤੇ ਦੇ ਮੂੰਹ ਦੀਆਂ ਗੁੱਠਾਂ ਵਿੱਚੋਂ ਹੁਣ ਮਾੜਾ ਮਾੜਾ ਪਾਣੀ ਜਿੱਕਣ ਨਿੱਕੀਆਂ ਹੁੰਦਿਆਂ ਗੋਡੜੀਆਂ ਦੇਵਣ ਦੇ ਵੇਲੇ ਸਿਮਦਾ ਸੀ, ਉਂਝ ਹੀ ਸਿਮਣ ਲੱਗ ਪਿਆ ਸੀ। ਕੁਰਬਾਨੀ ਦੇ ਵੇਲੇ ਮਾਨਤੇ ਨੇ ਆਪਣੇ ਘਰ ਦੇ 3 ਵਿਹੜੇ ਵੇਚੇ ਤੇ ਉਸ ਇਹ ਸਲਾਹ ਆਪਣੇ ਦਿਲ ਨਾਲ ਕੀਤੀ ਕਿ ਹੁਣ ਇਹਨਾਂ ਪੈਸਿਆਂ ਨਾਲ ਮੈਂ ਹਜ ਕਰਾਂਗਾ। ਮਾਨਤੇ 3 ਵਿਹੜਿਆਂ ਦੀ ਕੀਮਤ ਸੰਭਾਲ ਕੇ ਬੈਂਕ ਵਿੱਚ ਰੱਖ ਛੜੀ। ਮਾਨਤੇ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰੀ ਬੈਂਕ ਅਕਾਊਂਟ ਖੁਲਵਾਇਆ। ਉਸ ਦਿਨ ਬੈਂਕ ਮੈਨੇਜਰ ਨੇ ਮਾਨਤੇ ਦਾ ਟੈਲੀਫੋਨ ਨੰਬਰ ਤੇ ਨਾਮ ਆਪਣੀ ਡਾਇਰੀ ਤੇ ਆਪਣੇ ਟੈਲੀਫੋਨ ਵਿੱਚ ਉਂਝ ਹੀ ਲਿਖ ਲਿਆ, ਜਿੱਕਣ ਹਵਾਲਦਾਰੇ ਪੁਲਸੀਏ ਦਾ ਨੰਬਰ, ਹਵਾਲਦਾਰੇ ਦੇ ਮੁੰਡੇ ਦਾ ਇਟਲੀ ਜਾਵਣ ਤੇ ਹਵਾਲਦਾਰੇ ਦੇ ਅਕਾਊਂਟ ਖੁਲਵਾਉਣ ਤੇ ਆਪਣੀ ਡਾਇਰੀ ਤੇ ਫੋਨ ਵਿੱਚ ਲਿਖਿਆ ਸੀ। ਮਾਨਤੇ ਨੇ ਅਗਲੇ ਸਾਲ ਹਜ ਦੀ ਤਿਆਰੀ ਕਰ ਲਈ। ਹਜ ਦੀਆਂ ਅਰਜ਼ੀਆਂ ਸ਼ੁਰੂ ਹੋਈਆਂ ਤੇ ਮਾਨਤਾ ਪਹਿਲੇ ਡੰਗ ਹਜ ਦੀ ਅਰਜ਼ੀ ਪਾਉਣ ਵਾਸਤੇ ਬੈਂਕ ਪੜ ਗਿਆ। ਹਜ ਦੀ ਅਰਜ਼ੀ ਲੈਣ ਵਾਸਤੇ ਕਈ ਹੋਰ ਬੈਂਕਾਂ ਦੇ ਏਜੰਟਾਂ ਵੀ ਮਾਨਤੇ ਨੂੰ ਆਪਣੇ ਆਪਣੇ ਬੈਂਕਾਂ ਵੱਲੋਂ ਅਰਜ਼ੀ ਵਸੂਲ ਕਰਨ ਦੀ ਬੇਨਤੀ ਕੀਤੀ। ਮਾਨਤੇ ਨੇ ਦਰਖਾਸਤ ਵਾਸਤੇ ਆਪਣੇ ਪਹਿਲੇ ਬੈਂਕ ਨਾਲ ਹੀ ਰਾਬਤਾ ਕੀਤਾ, ਕਿਉਂ ਜੇ ਬੈਂਕ ਮੈਨੇਜਰ ਨੇ ਮਾਨਤੇ ਦੇ ਗਾਂ ਵਾੜੇ ਵਿੱਚ ਬਰਕਤ ਹੋਣ ਕਾਰਨ ਮਾਨਤੇ ਨਾਲ ਬੜਾ ਪੱਧਰਾ ਰਾਬਤਾ ਰੱਖਿਆ ਹੋਇਆ ਸੀ। ਮਾਨਤਾ ਆਪਣੀ ਪਿਛਲੀ ਹਯਾਤੀ ਵਿੱਚ ਨਮਾਜ਼ਾਂ ਰੋਜ਼ਿਆਂ ਵਿੱਚ ਵੜਿਆ, ਪਰ ਉਸ ਦੀ ਪਹਿਲੀ ਹਯਾਤੀ ਇੰਜ ਦੇ ਕੰਮਾਂ ਤੋਂ ਬਿਨਾਂ ਹੀ ਗੁਜ਼ਰੀ, ਪਰ ਸਿੱਧੀ ਸਾਦੀ ਸੀ। ਪਤਾ ਨਹੀਂ ਅੱਲਾ ਨੂੰ ਉਸ ਦੀ ਪਹਿਲੀ ਗੁਜ਼ਾਰੀ ਹੋਈ ਸਿੱਧੀ ਸਾਦੀ ਹਯਾਤੀ ਪਸੰਦ ਆਈ ਜਾਂ ਪਿਛਲੀ ਨਮਾਜ਼ਾਂ ਤੇ ਬਾਂਗਾਂ ਵਾਲੀ ਉਸ ਦੀ ਹਜ ਦੀ ਅਰਜ਼ੀ ਪਹਿਲੀਆਂ ਅਰਜ਼ੀਆਂ ਵਿੱਚ ਮਨਜ਼ੂਰ ਹੋ ਗਈ। ਲੋਕੀ ਮੁਬਾਰਕਾਂ ਦੇਵਣ ਲੱਗ ਪਏ ਤੇ ਨਾਲ ਹੀ ਉਸ ਦੇ ਨਾਮ ਨਾਲ ਵਿੱਚ ਲੋਕਾਂ ਨੇ ਹਜ ਵੀ ਲਾ ਲਿਆ। ਮਾਨਤੇ ਨੇ ਹਜ ਦੀ ਤਿਆਰੀ ਸ਼ੁਰੂ ਕਰ ਦਿੱਤੀ। ਉਸ ਦੀ ਜਨਾਨੀ ਨੇ ਸ਼ਹਿਰ ਜਾ ਕੇ ਮਾਨਤੇ ਵਾਸਤੇ ਹਜ ਦੀ ਲੋੜੀ ਦੀਆਂ ਚੀਜ਼ਾਂ ਖਰੀਦ ਲਈਆਂ। ਮਾਨਤੇ ਸਿਰ ਨੂੰ ਲਾਲ ਮਹਿੰਦੀ ਲਾ ਲਈ ਤੇ ਨਾਲੇ ਹੋਰ ਨਹਾਤਾ ਧੋਤਾ ਰਹਿਣ ਲੱਗ ਪਿਆ। ਮਾਨਤੇ 2 ਹੋਰ ਕੰਮਾਂ ਵੱਲ ਵੀ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਸੀ। ਇੱਕ ਤੇ ਪਿੰਡ ਵਿੱਚ ਫੌਤਗੀ ਵਾਲਿਆਂ ਦੇ ਘਰ ਜ਼ਰੂਰ ਹਾਜ਼ਰੀ ਪਾਉਂਦਾ ਸੀ ਤੇ ਦੂਜਾ ਸਰਗੀ ਦੀ ਬਾਂਗ ਪੱਕੀ ਜ਼ਿੰਮੇ ਲੈ ਲਈ। ਸਾਰੇ ਪਿੰਡਾਂ ਤੋਂ ਪਹਿਲੇ ਮਾਨਤਾ ਸਰਗੀ ਦੀ ਬਾਂਗ ਦਿੰਦਾ ਸੀ ਤੇ ਬਾਂਗ ਦੇਵਣ ਮਗਰੋਂ ਸੂਫੀਆਂ ਦੇ ਉਹ ਸ਼ੇਰ ਜਿਹੜੇ ਮਾਨਤੇ ਨੇ 18 ਸਾਲਾ ਫੌਜੀ ਨੌਕਰੀ ਵਿੱਚ ਛੁੱਟੀ ਆਉਂਦਿਆਂ ਤੇ ਕੱਟ ਕੇ ਜਾਂਦਿਆਂ ਬੱਸਾਂ ਵਿੱਚ ਮੰਗਤਾਂ, ਉਲਟੀਆਂ, ਖੰਘ, ਚੱਕਰਾਂ, ਗੋਡਿਆਂ ਦੇ ਦਰਦਾਂ ਤੇ ਕੁਵਤੇ ਬਾਹ ਦੀਆਂ ਦਵਾਈਆਂ ਵੇਚਣ ਵਾਲਿਆਂ ਕੋਲੋਂ ਸੁਣੇ ਸਨ, ਉਹ ਸਾਰੇ ਦੇ ਸਾਰੇ ਸ਼ੇਰਾਂ ਨੂੰ ਪੜ੍ਹ ਛੱਡਦਾ ਸੀ। ਆਖਰ ਤੇ ਅੱਲਾ ਨੂੰ 2 ਅਰਜ਼ਾਂ ਜ਼ਰੂਰ ਕਰਦਾ ਸੀ, ਯਾ ਅੱਲਾ ਕੁੱਲ ਦਾ ਭਲਾ ਤੇ ਕੁੱਲ ਦੀ ਖੈਰ, ਯਾ ਅੱਲਾ ਹੱਕ ਹਲਾਲ ਦਾ ਟੁੱਕਰ ਨਸੀਬ ਫਰਮਾਈ। ਆਪਣੀ ਵਾਰੀ ਨਾਲ ਮਾਨਤਾ ਹਜ ਵਾਸਤੇ ਮੁਕੱਦਸ ਥਾਵੇਂ ਅਪੜ ਗਿਆ। ਮਾਨਤੇ ਨੇ ਹਜ ਤੇ ਦਿਲ ਲਾ ਕੇ ਇਬਾਦਤਾਂ ਕੀਤੀਆਂ। ਮਾਨਤੇ ਦੇ ਰਹਿਣ ਦਾ ਬੰਦੋਬਸਤ ਉਂਝ ਤੇ ਹੋਟਲ ਵਿੱਚ ਸੀ, ਪਰ ਮਾਨਤਾ ਚਾਰਾ ਕਰਦਾ ਸੀ ਕਿ ਅੱਲਾ ਦੇ ਘਰ ਵਿੱਚ ਹੀ ਬਹੁਤੇ ਤੋਂ ਬਹੁਤਾ ਵੇਲਾ ਗੁਜ਼ਾਰੇ। ਨਾਲ ਦੇ ਹਾਜੀਆਂ ਕਈ ਵਾਰੀ ਆਖਣਾ ਵੇਲੇ ਸਿਰ ਹੋਟਲ ਆ ਜਾਇਆ ਕਰ। ਅੱਗੋਂ ਮਾਨਤੇ ਦਾ ਜਵਾਬ ਹੁੰਦਾ ਸੀ, ਜਿਸ ਦੇ ਘਰ ਨੂੰ ਵੇਖਣ ਦੀ ਤਾਂਘ ਇੱਥੇ ਲੈ ਕੇ ਆਈਏ ਉਸੇ ਦੇ ਘਰ ਵਿੱਚ ਰਹਿਣ ਨਾਲ ਸਵਾਦ ਹੁੰਦਾ ਏ। ਮਾਨਤੇ ਬਹੁਤ ਇਬਾਦਤਾਂ ਕੀਤੀਆਂ। ਸ਼ੈਤਾਨ ਨਾਲ ਵੀ ਮੁਤੱਕਾ ਚੰਗਾ ਪੀੜਾ ਲਾਇਆ। ਨਾਲ ਦੇ ਹਾਜੀ ਮਾਨਤੇ ਦੇ ਸ਼ੈਤਾਨਾਂ ਨਾਲ ਬਹੁਤ ਗੁੱਸੇ ਹੋਣ ਤੋਂ ਉਸ ਨੂੰ ਠੱਕਦੇ ਵੀ ਸਨ ਤੇ ਮਾਨਤੇ ਦਾ ਜਵਾਬ ਹੁੰਦਾ ਸੀ ਕਿ ਸ਼ੈਤਾਨ ਮੈਨੂੰ ਨਿੱਕਿਆਂ ਹੁੰਦਿਆਂ ਤੋਂ ਨਹੀਂ ਭਾਉਂਦੇ। ਮਾਨਤੇ ਆਪਣੀਆਂ ਨਮਾਜ਼ਾਂ ਦਿਲ ਲਾ ਕੇ ਪੂਰੀਆਂ ਕੀਤੀਆਂ। ਹਰ ਨਮਾਜ਼ ਮਗਰੋਂ ਆਪਣੀਆਂ ਪੱਕੀਆਂ ਦੁਆਵਾਂ ਲਾਜ਼ਮੀ ਮੰਗਦਾ ਸੀ, ਯਾ ਅੱਲਾ ਕੁੱਲ ਦਾ ਭਲਾ ਕੁੱਲ ਦੀ ਖੈਰ, ਖੁਦਾਇਆ ਹੱਕ ਹਲਾਲ ਦਾ ਟੁੱਕਰ ਨਸੀਬ ਫਰਮਾਈ।
ਜਦੋਂ ਹਜ ਤੋਂ ਮੁੜਦਿਆਂ ਪਿੰਡ ਵਾਲਿਆਂ ਵਾਸਤੇ ਸੁਗਾਤ ਦੇ ਤੌਰ ਤੇ ਖਜੂਰਾਂ ਦੇ 10 ਸੇਰ ਤੇ ਮੁਤਬਰਕ ਪਾਣੀ ਦਾ ਡੱਬਾ ਖਰੀਦ ਲਿਆ। ਮਾਨਤਾ ਜਦੋਂ ਹਜ ਤੋਂ ਮੁੜ ਆਇਆ ਤੇ ਇੱਕ ਵਾਰੀ ਫੇਰ ਉਸ ਦੇ ਘਰ ਰੌਣਕਾਂ ਲੱਗ ਗਈਆਂ। ਮਾਨਤੇ ਦੀ ਸਵਾਣੀ ਪੂਰੇ 10 ਦਿਨ ਹਜ ਦੀ ਮੁਬਾਰਕ ਦੇਵਣ ਵਾਲੇ ਲੋਕਾਂ ਨੂੰ ਖਜੂਰਾਂ ਤੇ ਜ਼ਮ-ਜ਼ਮ ਦਾ ਪਾਣੀ ਪਿਆਂਦੀ ਰਹੀ। ਹਜ ਤੋਂ ਮੁੜਨ ਮਗਰੋਂ ਲੋਕ ਮਾਨਤੇ ਨੂੰ ਹਾਜੀ ਅਮਾਨਤ ਆਖ ਕੇ ਬੁਲਾਵਣ ਲੱਗ ਪਏ। 2-3 ਦਿਨ ਮਾਨਤਾ ਚੁੱਪ ਕਰਕੇ ਹਾਜੀ ਅਮਾਨਤ ਅਖਵਾਉਂਦਾ ਰਿਹਾ। ਚੌਥੇ ਦਿਨ ਕਾਫੀ ਜੀਆਂ ਦੇ ਬੈਠਿਆਂ ਮਾਨਤੇ ਆਖਿਆ, ਬਈ ਮੇਰੀ ਇੱਕ ਗੱਲ ਸੁਣੋ, ਹਜ ਮੈਂ ਕੀਤਾ ਏ ਅੱਲਾ ਨੂੰ ਰਾਜ਼ੀ ਕਰਨ ਵਾਸਤੇ, ਲੋਕਾਂ ਨੂੰ ਦੱਸਣ ਵਾਸਤੇ ਅੱਜ ਨਹੀਂ ਕੀਤਾ। ਨਾ ਹਾਜੀ ਦੀ ਮੋਹਰ ਲਗਵਾਉਣ ਦਾ ਮੈਨੂੰ ਠਰਕ ਏ, ਇਸ ਵਾਸਤੇ ਅੱਜ ਤੋਂ ਮਗਰੋਂ ਮੈਨੂੰ ਹਾਜੀ ਨਹੀਂ ਕਹਿਣਾ। ਤੇ ਦੂਜੀ ਗੱਲ ਇਹ ਕਿ ਤੁਸੀਂ ਸਾਰੀ ਉਮਰ ਮੈਨੂੰ ਮਾਨਤਾ ਆਖਦੇ ਰਹੇ ਹੋ, ਮੈਂ ਤੁਹਾਡਾ ਮਾਨਤਾ ਹੀ ਹਾਂ। ਮੈਂ ਮਾਨਤ ਛੜਾ ਆਪਣੀ ਮਾਂ ਦਾ ਹਾਂ। ਮੈਂ ਆਪਣੀ ਮਾਂ ਦਾ ਹੱਕ ਕਿਸੇ ਹੋਰ ਨੂੰ ਦੇਵਣ ਨੂੰ ਤਿਆਰ ਨਹੀਂ। ਇਸ ਵਾਸਤੇ ਅੱਜ ਤੋਂ ਮੈਨੂੰ ਕੋਈ ਹਾਜੀ ਆਖੇ ਤੇ ਨਾ ਮਾਨਤ ਆਖੇ। ਮੈਂ ਤੁਹਾਡਾ ਮਾਨਤਾ ਹਾਂ, ਮਾਨਤ ਛੜਾ ਮੈਂ ਆਪਣੀ ਮਾਂ ਦਾ ਹਾਂ। ਜਿਉਂਦੇ ਵਸਦੇ ਰਹੋ, ਰੱਬ ਰਾਖਾ।